उन्होंने वो मुंडा रोटी खा के उन्होंने नींदर आ गई। वो दिल्ली वाले पासों सी परले पासों 18 टैरी घोड़ा पानीपत वाले पासों फुटपाथ तो टपा के सीधा उसकी कार के उत्ते चढ़ाता, एक्सीडेंट केस बनाता। शराबी बंदा होएगा तो फुटपाथ ना वज के घोड़ा सीधा जाएगा, पर यह इस तरह जेडे सीधा सेहत कार नूं सेहत बदलण दे घोड़ा इस तरह नहीं जाता। फिर जो जो सीधी गड्डी मारांगे ना, धौन का मणका टुटदा, लक की रीढ़ की हड्डी टुटदी है, लत्त टुटदी है या बांह टुटदी है। पासा वज्या आ पासा वजन दिया ना, ये जिवें पिछों स्पीड न लियांदी, ब्रेक मारी पुंट तो वड़ गया उत्ते, पिछों ट्राली चढ़ गई। उसकी आत्मा नूं शांति तां ही आउणी है जिहड़े काम करके उहनूं मारिया गया। हुण फुੱਲ चढ़ा दिओ जे पंजाब वालिओ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨਾ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਪਿਆ, ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨਾ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਪਿਆ, ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ। ਰੋਟੀ ਖਾ ਕੇ ਜਦੋਂ ਤੁਰਿਆ ਹੈ ਤੇ ਅੱਗੇ ਗਿਆ ਥੋੜੀ ਦੇਰ ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਸੇਧ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆਂ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਂ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ, ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਵਿਫਟ ਹੈ ਨਾ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ, ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦੱਬ ਜੇਗੀ। ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਪੁੰਟ ਤੋਂ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ।
ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋ ਤੇ ਗੱਡੀ ਵੱਜੀ ਫੜ ਕੇ ਤਬਾਹੀਆਂ ਢਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤੇ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ, ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ ਵੇਖ ਲਓ, ਮੈਂ ਝੋਲੀ ਅੱਡ ਲੈਣਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੁਹਾਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ 'ਚੋਂ ਜਿੱਤ ਕੇ ਆਉਣਾ ਸੀ ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਹੈ 6:05 'ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ ਜਿਹੜੀ ਗੱਲ ਏ, ਇੱਕ ਇਹਦਾ ਇਹ ਵੀ ਪਤਾ ਕਰਿਓ ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਕੋਈ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ ਹੈ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ, ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ ਹੌਲਾ ਸੀ। ਉਹ ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰੋਂ, ਹੌਲਾ ਸੀ ਮੁੰਡਾ। ਉਹ ਜੇ ਵੱਜੀ ਏ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੇ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ ਸਬਜ਼ੀ ਚ ਨਸ਼ੇ ਦੀ ਦਵਾਈ, ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ, ਸਾਰੇ ਮੇਰੇ ਜਿੰਨੇ ਵੀ ਅਫਸਰ ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਅਫਸਰ ਤੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ। ਬੰਦਾ ਤੇ ਭਾਊ ਮਾਰਿਆ ਹੈ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ। ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬਦਲਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਪੁੰਡ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ। ਇਹ ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ। ਐਕਸੀਡੈਂਟ ਕੇਸ ਬਣਾਤਾ।
ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਤੇ, ਉਹਨੂੰ ਮੈਨੇਜਰੀ ਦੇ ਦਿੱਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਇਹ ਨਸ਼ੇ ਵਾਲੀ ਦਵਾਈ ਪਿਆ, ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ, ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ, ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ, ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਸੇਧ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਦ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ, ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਿਫਟ ਹੈ ਨਾ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ, ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦਬ ਜੇਗੀ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋ, ਤੇ ਗੱਡੀ ਵੱਜੀ ਫੜ ਕੇ ਤਬਾਹੀਆਂ ਢਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤੇ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ, ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ ਵੇਖ ਲਓ, ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੁਹਾਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ, ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ ਛੋ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ, ਇੱਕ ਇਹਦਾ ਇਹ ਵੀ ਪਤਾ ਕਰਿਓ ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ।
ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਕੋਈ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ ਹੈ, ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ ਹੌਲਾ ਸੀ। ਉਹ ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰ, ਉਹ ਹੌਲਾ ਸੀ ਮੁੰਡਾ। ਉਹ ਜੇ ਵੱਜੀ ਹੈ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੇ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਹੀ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ ਸਬਜ਼ੀ ਚ ਨਸ਼ੇ ਦੀ ਦਵਾਈ, ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ, ਸਾਰੇ ਮੇਰੇ ਜਿੰਨੇ ਵੀ ਅਫਸਰ ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਬੜੇ ਅਫਸਰ ਤੇ ਬੜੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ। ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬਦਲਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ, ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਪੁੰਡ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ। ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ, ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ
ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਸੇਧ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਦ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ, ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਿਫਟ ਹੈ ਨਾ। ਜਦ ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ, ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ, ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦੱਬ ਜੇਗੀ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੋਂ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋਦ ਗੱਡੀ ਵੱਜੀ ਫੜ ਕੇ ਤਬਾਹੀਆਂ ਢਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤੇ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ, ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ, ਵੇਖ ਲਓ ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ। ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ, ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੈਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ, ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ ਛੋ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ ਇੱਕ ਇਹਦਾ ਇਹ ਵੀ ਪਤਾ ਕਰਿਓ, ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ ਹੈ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ, ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ। ਹੌਲਾ ਸੀ ਉਹ, ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰ, ਉਹ ਹੌਲਾ ਸੀ ਮੁੰਡਾ। ਉਹ ਜੇ ਵੱਜੀ ਏ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੇ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਹੀ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ ਸਬਜ਼ੀ ਚ ਨਸ਼ੇ ਦੀ ਦਵਾਈ, ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ, ਸਾਰੇ ਮੇਰੇ ਜਿੰਨੇ ਵੀ ਅਫਸਰ ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਅਫਸਰ ਤੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ। ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤੇ ਫੁੱਟਪਾਥ ਨਾਲ ਵੱਜ ਕੇ
ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ, ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਪੁੰਟ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ, ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ, ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ, ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ, ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ, ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਂ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ, ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਵਿਫਟ ਹੈ ਨਾ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ, ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ, ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦੱਬ ਜੇਗੀ। ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਪੁੰਟ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋਦ ਗੱਡੀ
ਵੱਜੀ ਫੜ ਕੇ ਤਬਾਹੀਆਂ ਢਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤਾਂ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ। ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ ਵੇਖ ਲਓ, ਮੈਂ ਝੋਲੀ ਅੱਡ ਲੈਣਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ। ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੈਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਚੋਂ ਜਿੱਤ ਕੇ ਆਉਣਾ ਸੀ ਉਦੋਂ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ ਛੋ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ ਇੱਕ ਇਹਦਾ ਇਹ ਵੀ ਪਤਾ ਕਰਿਓ ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ। ਹੌਲਾ ਸੀ ਉਹ, ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰੋਂ, ਹੌਲਾ ਸੀ ਮੁੰਡਾ। ਉਹ ਜੇ ਵੱਜੀ ਏ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੇ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ ਸਬਜ਼ੀ ਚ ਨਸ਼ੇ ਦੀ ਦਵਾਈ ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ, ਸਾਰੇ ਮੇਰੇ ਜਿੰਨੇ ਵੀ ਅਫਸਰ ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਅਫਸਰ ਤੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ। ਮੈਂ ਉਹਨਾਂ ਤੇ ਬੇਨਤੀ ਕਰਾਂ, ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬਦਲਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਪੁੰਟ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ,
ਹੋਟਲ ਤੇ ਭਾਇਆ, ਰੋਟੀ ਖਵਾਈ, ਇਹ ਨਸ਼ੇ ਵਾਲੀ ਦਵਾਈ ਪਿਆ, ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ, ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ, ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਸੇਧ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆਂ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਦ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ, ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਿਫਟ ਹੈ ਨਾ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ, ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦੱਬ ਜੇਗੀ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ, ਉੱਤੇ ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋ, ਤੇ ਗੱਡੀ ਵੱਜੀ ਫੜ ਕੇ ਤਬਾਹੀਆਂ ਢਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤੇ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ। ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ ਵੇਖ ਲਓ, ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ। ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ, ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੈਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ, ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ, ਇੱਕ ਇਹਦਾ ਇਹ ਵੀ ਪਤਾ ਕਰਿਓ ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ ਹੈ।
ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ ਹੌਲਾ ਸੀ। ਉਹ ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰੋਂ, ਹੌਲਾ ਸੀ ਮੁੰਡਾ। ਉਹ ਜੇ ਵੱਜੀ ਏ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੇ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ ਸਬਜ਼ੀ ਚ ਨਸ਼ੇ ਦੀ ਦਵਾਈ, ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ ਸਾਰੇ ਮੇਰੇ ਜਿੰਨੇ ਵੀ ਅਫਸਰ, ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਅਫਸਰ ਤੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ। ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬਦਲਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ, ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਪੁੰਡ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ। ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ, ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ, ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ,
ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ। ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਿਫਟ ਹੈ ਨਾ। ਜਦ ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਜਦੋਂ ਵੱਜੇਗੀ ਨਾ ਗੱਡੀ, ਜਦੋਂ ਵੱਜੇਗੀ ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ, ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦਬ ਜੇਗੀ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ। ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋ, ਤੇ ਗੱਡੀ ਵੱਜੀ ਫੜ ਕੇ ਤਬਾਹੀਆਂ ਢਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤੇ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ। ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ, ਆ ਵੇਖ ਲਓ ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ। ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ, ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੈਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ, ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ ਇੱਕ ਇਹਦਾ ਇਹ ਵੀ ਪਤਾ ਕਰਿਓ, ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ ਹੈ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ, ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ। ਹੌਲਾ ਸੀ ਉਹ, ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰ, ਉਹ ਹੌਲਾ ਸੀ ਮੁੰਡਾ। ਉਹ ਜੇ ਵੱਜੀ ਹੈ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੇ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹੀ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ। ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ, ਸਬਜ਼ੀ ਚ ਨਸ਼ੇ ਦੀ ਦਵਾਈ, ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ, ਸਾਰੇ ਮੇਰੇ ਜਿੰਨੇ ਵੀ ਅਫਸਰ, ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਅਫਸਰ ਤੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ। ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ। ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬਦਲਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਆ ਪਾਸਾ ਵੱਜਿਆ ਉਹਦਾ, ਆ ਪਾਸਾ
ਪਾਸਾ ਵੱਜਣ ਦਿਆ ਨਾ ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ ਬ੍ਰੇਕ ਮਾਰੀ ਬੁੰਡ ਤੇ ਵੜ ਗਿਆ ਉੱਤੇ ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ, ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ, ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ, ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਸੇਧ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਂ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ, ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਿਫਟ ਹੈ ਨਾ। ਜਦ ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ, ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦੱਬ ਜੇਗੀ। ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ, ਉੱਤੇ ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋਦ, ਗੱਡੀ ਵੱਜੀ ਫੜ ਕੇ ਤਬਾਹੀਆਂ ਡਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤੇ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ, ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ, ਪਰ ਹੁਣ
ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ ਆ ਵੇਖ ਲਓ, ਮੈਂ ਝੋਲੀ ਅੱਡ ਲੈਣਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੈਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ ਛੋ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ ਇੱਕ ਇਹਦਾ ਇਹ ਵੀ ਪਤਾ ਕਰਿਓ ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ, ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ। ਹੌਲਾ ਸੀ ਉਹ, ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰੋਂ, ਹੌਲਾ ਸੀ ਮੁੰਡਾ। ਉਹ ਜੇ ਵੱਜੀ ਏ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੇ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ। ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ, ਸਬਜ਼ੀ ਚ ਨਸ਼ੇ ਦੀ ਦਵਾਈ, ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ, ਸਾਰੇ ਮੇਰੇ ਜਿੰਨੇ ਵੀ ਅਫਸਰ ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਅਫਸਰ ਤੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ। ਮੈਂ ਉਹਨਾਂ ਤੇ ਬੇਨਤੀ ਕਰਾਂ, ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ। ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬਦਲਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਪੁੰਟ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ। ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ।
ਉਹ ਰੋਟੀ ਖਾ ਲਈ। ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ। ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਸੇਧ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆਂ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਦ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ। ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਿਫਟ ਹੈ ਨਾ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦੱਬ ਜੇਗੀ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੋਂ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ। ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋਦ ਗੱਡੀ ਵੱਜੀ ਫੜ ਕੇ ਤਬਾਹੀਆਂ ਡਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤੇ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ। ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ ਵੇਖ ਲਓ, ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ। ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ, ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੁਹਾਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ ਇੱਕ ਇਹਦਾ ਇਹ ਵੀ ਪਤਾ ਕਰਿਓ ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%। ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ ਹੈ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ, ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ ਹੌਲਾ ਸੀ। ਉਹ ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰੋਂ, ਹੌਲਾ ਸੀ ਮੁੰਡਾ। ਉਹ ਜੇ ਵੱਜੀ ਏ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੇ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ।
ਇਹ ਤੇ ਉਹ ਹੀ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ ਸਬਜ਼ੀ ਚ ਨਸ਼ੇ ਦੀ ਦਵਾਈ, ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ ਸਾਰੇ ਮੇਰੇ ਜਿੰਨੇ ਵੀ ਅਫਸਰ ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਅਫਸਰ ਤੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ। ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ, ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਉੱਧਰ ਗਿਆ ਨਾ, ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਪੁੰਟ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਅੰਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਅੰਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ, ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ, ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ, ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ, ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਦ ਸਾਰੀ ਗੱਡੀ ਭੰਨ ਲਈ,
ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ, ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਵਿਫਟ ਹੈ ਨਾ। ਜਦ ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ, ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦੱਬ ਜੇਗੀ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ, ਉੱਤੇ ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋਦ ਗੱਡੀ ਵੱਜੀ ਫੜ ਕੇ ਤਬਾਹੀਆਂ ਡਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤੇ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ, ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ ਵੇਖ ਲਓ, ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ। ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ, ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੈਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ 'ਚੋਂ ਜਿੱਤ ਕੇ ਆਉਣਾ ਸੀ ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ 5 'ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ ਇੱਕ ਇਹਦਾ ਇਹ ਵੀ ਪਤਾ ਕਰਿਓ ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ ਹੈ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ, ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ ਹੌਲਾ ਸੀ। ਉਹ ਜਿਹੜੀ ਮੇਨ ਗੱਲ ਸੀ, ਹੌਲਾ ਸੀ, ਸਰੀਰੋਂ ਹੌਲਾ ਸੀ ਮੁੰਡਾ। ਉਹ ਜੇ ਵੱਜੀ ਏ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੇ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ ਸਬਜ਼ੀ ਚ ਨਸ਼ੇ ਦੀ ਦਵਾਈ, ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ, ਸਾਰੇ ਮੇਰੇ ਜਿੰਨੇ ਵੀ ਅਫਸਰ ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਅਫਸਰ ਤੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ। ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬਦਲਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ, ਉੱਤੇ ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ।
ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਇਹ ਨਸ਼ੇ ਵਾਲੀ ਦਵਾਈ ਪਿਆ, ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਇਹ ਨਸ਼ੇ ਵਾਲੀ ਦਵਾਈ ਪਿਆ, ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ, ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ, ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ, ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਸੇਧ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆਂ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਦ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ, ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਿਫਟ ਹੈ ਨਾ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ, ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦੱਬ ਜੇਗੀ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋਦ, ਗੱਡੀ ਵੱਜੀ ਫੜ ਕੇ ਤਬਾਹੀਆਂ ਢਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤੇ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ। ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ ਵੇਖ ਲਓ, ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ।
ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੈਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ ਛੋ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ ਇੱਕ ਇਹਦਾ ਇਹ ਵੀ ਪਤਾ ਕਰਿਓ, ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ ਹੈ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ, ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ। ਹੌਲਾ ਸੀ ਉਹ, ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰ, ਉਹ ਹੌਲਾ ਸੀ ਮੁੰਡਾ। ਉਹ ਜੇ ਵੱਜੀ ਏ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੇ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਹੀ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ, ਸਬਜ਼ੀ ਚ ਨਸ਼ੇ ਦੀ ਦਵਾਈ, ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ, ਸਾਰੇ ਮੇਰੇ ਜਿੰਨੇ ਵੀ ਅਫਸਰ, ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਅਫਸਰ ਤੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ। ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤੇ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬਦਲਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਪੁੰਡ ਤੋਂ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ। ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ, ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ
मतलब ਲੈਂਦੇ ਨੇ ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ ਇਹ ਐਕਸੀਡੈਂਟ ਨਹੀਂ, ਇਹਦੇ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤੇ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਸੇਧ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਦ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ। ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਿਫਟ ਹੈ ਨਾ। ਜਦ ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ, ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ, ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦਬ ਜੇਗੀ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੋਂ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋਦ ਗੱਡੀ ਵੱਜੀ ਫੜ ਕੇ ਤਬਾਹੀਆਂ ਢਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤਾਂ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ। ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ ਵੇਖ ਲਓ, ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ। ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ, ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੈਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ, ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ ਛੋ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ ਇੱਕ ਇਹਦਾ ਇਹ ਵੀ ਪਤਾ ਕਰਿਓ, ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ ਹੈ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ, ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ। ਹੌਲਾ ਸੀ ਉਹ, ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰ, ਉਹ ਹੌਲਾ ਸੀ ਮੁੰਡਾ। ਉਹ ਜੇ ਵੱਜੀ ਹੈ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੂੰ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਹੀ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ, ਸਬਜ਼ੀ ਚ ਨਸ਼ੇ ਦੀ ਦਵਾਈ।
ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ, ਸਾਰੇ ਮੇਰੇ ਜਿੰਨੇ ਵੀ ਅਫਸਰ ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਬੜੇ ਅਫਸਰ ਤੇ ਬੜੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ। ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ। ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ। ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ। ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ, ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ। ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ, ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਂ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ, ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ।
ਇਹ ਤਾਂ ਚੱਲ ਸਿਫਟ ਹੈ ਨਾ। ਜਦ ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ, ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦੱਬ ਜੇਗੀ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋ, ਤੇ ਗੱਡੀ ਵੱਜੀ ਫੜ ਕੇ ਤਬਾਹੀਆਂ ਡਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤੇ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ, ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ ਵੇਖ ਲਓ, ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ। ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ, ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੈਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ ਛੋ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ ਇੱਕ ਇਹਦਾ ਇਹ ਵੀ ਪਤਾ ਕਰਿਓ ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ, ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ। ਹੌਲਾ ਸੀ ਉਹ, ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰੋਂ, ਹੌਲਾ ਸੀ ਮੁੰਡਾ। ਉਹ ਜੇ ਵੱਜੀ ਏ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੇ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ, ਸਬਜ਼ੀ ਚ ਨਸ਼ੇ ਦੀ ਦਵਾਈ, ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ, ਸਾਰੇ ਮੇਰੇ ਜਿੰਨੇ ਵੀ ਅਫਸਰ ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਅਫਸਰ ਤੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ। ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬਦਲਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ।
ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਤੇ, ਉਹਨੂੰ ਮੈਨੇਜਰੀ ਦੇ ਦਿੱਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਇਹ ਨਸ਼ੇ ਵਾਲੀ ਦਵਾਈ ਪਿਆ, ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਤੇ, ਉਹਨੂੰ ਮੈਨੇਜਰੀ ਦੇ ਦਿੱਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਇਹ ਨਸ਼ੇ ਵਾਲੀ ਦਵਾਈ ਪਿਆ, ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ, ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ, ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ, ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਸੇਧ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆਂ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਦ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ, ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਿਫਟ ਹੈ ਨਾ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ, ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦੱਬ ਜੇਗੀ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੋਂ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋਦ, ਗੱਡੀ ਵੱਜੀ ਫੜ ਕੇ ਤਬਾਹੀਆਂ ਢਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤੇ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ। ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ ਵੇਖ ਲਓ, ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੈਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ, ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ।
ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ ਉਹ ਮੁੰਡਾ ਕੁਰਸ਼ੇਤਰ ਏਰੀਆ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ ਇੱਕ ਇਹਦਾ ਇਹ ਵੀ ਪਤਾ ਕਰਿਓ ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ ਹੈ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ ਹੌਲਾ ਸੀ। ਉਹ ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰ, ਉਹ ਹੌਲਾ ਸੀ ਮੁੰਡਾ। ਉਹ ਜੇ ਵੱਜੀ ਏ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੇ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ ਸਬਜ਼ੀ ਚ ਨਸ਼ੇ ਦੀ ਦਵਾਈ ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ ਸਾਰੇ ਮੇਰੇ ਜਿੰਨੇ ਵੀ ਅਫਸਰ ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਅਫਸਰ ਤੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ। ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬਦਲਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਪੁੰਟ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ। ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ,
ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ ਇਹ ਐਕਸੀਡੈਂਟ ਨਹੀਂ, ਇਹਦੇ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤੇ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਸੇਧ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਦ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ, ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਿਫਟ ਹੈ ਨਾ। ਜਦ ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ, ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ, ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦਬ ਜੇਗੀ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੋਂ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋਦ ਗੱਡੀ ਵੱਜੀ ਫੜ ਕੇ ਤਬਾਹੀਆਂ ਢਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤਾਂ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ, ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ, ਆ ਵੇਖ ਲਓ ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ। ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ, ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੈਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ, ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ ਇੱਕ ਇਹਦਾ ਇਹ ਵੀ ਪਤਾ ਕਰਿਓ, ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ ਹੈ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ, ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ। ਹੌਲਾ ਸੀ ਉਹ, ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰ, ਉਹ ਹੌਲਾ ਸੀ ਮੁੰਡਾ। ਉਹ ਜੇ ਵੱਜੀ ਹੈ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੂੰ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਹੀ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ, ਸਬਜ਼ੀ ਚ ਨਸ਼ੇ ਦੀ ਦਵਾਈ, ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ, ਸਾਰੇ ਮੇਰੇ ਜਿੰਨੇ ਵੀ ਅਫਸਰ ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਅਫਸਰ ਤੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ
ਬੰਦਾ ਤੇ ਭਾਊ ਮਾਰਿਆ ਹੈ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ। ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ, ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਪੁੰਡ ਤੋਂ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨਾ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ। ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨਾ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ। ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ, ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ। ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ, ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ, ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਂ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ, ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਿਫਟ ਹੈ ਨਾ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ, ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ, ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦਬ ਜੇਗੀ। ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ,
ਬ੍ਰੇਕ ਮਾਰੀ ਬੁੰਡ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋ, ਤੇ ਗੱਡੀ ਵੱਜੀ ਫੜ ਕੇ ਤਬਾਹੀਆਂ ਡਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤੇ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ, ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ ਵੇਖ ਲਓ, ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੈਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ ਉਦੋਂ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ ਇੱਕ ਇਹਦਾ ਇਹ ਵੀ ਪਤਾ ਕਰਿਓ ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ, ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ। ਹੌਲਾ ਸੀ ਉਹ, ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰੋਂ, ਹੌਲਾ ਸੀ ਮੁੰਡਾ। ਉਹ ਜੇ ਵੱਜੀ ਏ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੂੰ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ ਸਬਜ਼ੀ ਚ ਨਸ਼ੇ ਦੀ ਦਵਾਈ, ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ, ਸਾਰੇ ਮੇਰੇ ਜਿੰਨੇ ਵੀ ਅਫਸਰ ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਅਫਸਰ ਤੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ। ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ। ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬਦਲਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ।
ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਤੇ, ਉਹਨੂੰ ਮੈਨੇਜਰੀ ਦੇ ਦਿੱਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਇਹ ਨਸ਼ੇ ਵਾਲੀ ਦਵਾਈ ਪਿਆ, ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ, ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ, ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ, ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਸੇਧ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆਂ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਦ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ, ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਿਫਟ ਹੈ ਨਾ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ, ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦੱਬ ਜੇਗੀ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋ, ਤੇ ਗੱਡੀ ਵੱਜੀ ਫੜ ਕੇ ਤਬਾਹੀਆਂ ਢਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤੇ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ, ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ ਵੇਖ ਲਓ, ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੁਹਾਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ, ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ ਛੋ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਆ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ, ਇੱਕ ਇਹਦਾ ਇਹ ਵੀ ਪਤਾ ਕਰਿਓ ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ।
ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਕੋਈ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ ਹੈ, ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ। ਹੌਲਾ ਸੀ ਉਹ, ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰ, ਉਹ ਹੌਲਾ ਸੀ ਮੁੰਡਾ। ਉਹ ਜੇ ਵੱਜੀ ਹੈ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੇ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਹੀ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ, ਸਬਜ਼ੀ ਚ ਨਸ਼ੇ ਦੀ ਦਵਾਈ, ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ, ਸਾਰੇ ਮੇਰੇ ਜਿੰਨੇ ਵੀ ਅਫਸਰ, ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਬੜੇ ਅਫਸਰ ਤੇ ਬੜੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ। ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬਦਲਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ, ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਪੁੰਡ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ। ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ, ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ, ਇਹ ਐਕਸੀਡੈਂਟ ਨਹੀਂ, ਇਹਦੇ
ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਸੇਧ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਦ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ, ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਿਫਟ ਹੈ ਨਾ। ਜਦ ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ, ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ, ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦੱਬ ਜੇਗੀ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੋਂ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋਦ ਗੱਡੀ ਵੱਜੀ ਫੜ ਕੇ ਤਬਾਹੀਆਂ ਢਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤਾਂ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ, ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ ਵੇਖ ਲਓ, ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੈਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ ਛੋ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ ਇੱਕ ਇਹਦਾ ਇਹ ਵੀ ਪਤਾ ਕਰਿਓ, ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ ਹੈ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ, ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ। ਹੌਲਾ ਸੀ ਉਹ, ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰ, ਉਹ ਹੌਲਾ ਸੀ ਮੁੰਡਾ। ਉਹ ਜੇ ਵੱਜੀ ਏ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੇ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਹੀ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ ਸਬਜ਼ੀ ਚ ਨਸ਼ੇ ਦੀ ਦਵਾਈ, ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ, ਸਾਰੇ ਮੇਰੇ ਜਿੰਨੇ ਵੀ ਅਫਸਰ ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਅਫਸਰ ਤੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ। ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ
शराबी बंदा होएगा तो फुटपाथ ना वज के घोड़ा सीधा जाएगा, पर ये इस तरह ਜਿਹੜੇ ਸਿੱਧਾ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ, ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ, ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ, ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ, ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ, ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ, ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਂ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ, ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਵਿਫਟ ਹੈ ਨਾ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ, ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ, ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦੱਬ ਜੇਗੀ। ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ।
ਅਸਕਰ ਯਾਰ ਭੈਣ ਚੋ ਤੇ ਗੱਡੀ ਵੱਜੀ ਫੜ ਕੇ ਤਬਾਹੀਆਂ ਢਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤਾਂ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ। ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ ਵੇਖ ਲਓ, ਮੈਂ ਝੋਲੀ ਅੱਡ ਲੈਣਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ। ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੈਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ ਛੋ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ ਇੱਕ ਇਹਦਾ ਇਹ ਵੀ ਪਤਾ ਕਰਿਓ ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ। ਹੌਲਾ ਸੀ ਉਹ, ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰੋਂ, ਹੌਲਾ ਸੀ ਮੁੰਡਾ। ਉਹ ਜੇ ਵੱਜੀ ਏ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੂੰ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ ਸਬਜ਼ੀ ਚ ਨਸ਼ੇ ਦੀ ਦਵਾਈ ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ, ਸਾਰੇ ਮੇਰੇ ਜਿੰਨੇ ਵੀ ਅਫਸਰ ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਅਫਸਰ ਤੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ। ਮੈਂ ਉਹਨਾਂ ਤੇ ਬੇਨਤੀ ਕਰਾਂ, ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ। ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬਦਲਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਪੁੰਟ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ। ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ,
ਹੋਟਲ ਤੇ ਭਾਇਆ, ਰੋਟੀ ਖਵਾਈ ਏ, ਨਸ਼ੇ ਵਾਲੀ ਦਵਾਈ ਪਿਆ, ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ, ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ, ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ, ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਸੇਧ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆਂ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਦ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ, ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਿਫਟ ਹੈ ਨਾ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ, ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦੱਬ ਜੇਗੀ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ, ਉੱਤੇ ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋਦ, ਗੱਡੀ ਵੱਜੀ ਫੜ ਕੇ ਤਬਾਹੀਆਂ ਢਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤੇ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ। ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ ਵੇਖ ਲਓ, ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ। ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ, ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੈਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ, ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ ਛੋ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ, ਇੱਕ ਇਹਦਾ ਇਹ ਵੀ ਪਤਾ ਕਰਿਓ ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਕੋਈ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ ਹੈ
ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ ਹੌਲਾ ਸੀ। ਉਹ ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰੋਂ, ਹੌਲਾ ਸੀ ਮੁੰਡਾ। ਉਹ ਜੇ ਵੱਜੀ ਏ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੇ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਹੀ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ ਸਬਜ਼ੀ ਚ ਨਸ਼ੇ ਦੀ ਦਵਾਈ, ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ, ਸਾਰੇ ਮੇਰੇ ਜਿੰਨੇ ਵੀ ਅਫਸਰ ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਬੜੇ ਅਫਸਰ ਤੇ ਬੜੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ। ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ, ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਪੁੰਟ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ। ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ, ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ, ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆ,
ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ। ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਿਫਟ ਹੈ ਨਾ। ਜਦ ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਜਦੋਂ ਵੱਜੇਗੀ ਨਾ ਗੱਡੀ, ਜਦੋਂ ਵੱਜੇਗੀ ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ, ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦਬ ਜੇਗੀ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋ, ਤੇ ਗੱਡੀ ਵੱਜੀ ਫੜ ਕੇ ਤਬਾਹੀਆਂ ਢਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤੇ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ। ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ, ਆ ਵੇਖ ਲਓ ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ। ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ, ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੈਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ, ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ ਇੱਕ ਇਹਦਾ ਇਹ ਵੀ ਪਤਾ ਕਰਿਓ, ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ ਹੈ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ, ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ। ਹੌਲਾ ਸੀ ਉਹ, ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰ, ਉਹ ਹੌਲਾ ਸੀ ਮੁੰਡਾ। ਉਹ ਜੇ ਵੱਜੀ ਹੈ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੇ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਹੀ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ, ਸਬਜ਼ੀ ਚ ਨਸ਼ੇ ਦੀ ਦਵਾਈ, ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ, ਸਾਰੇ ਮੇਰੇ ਜਿੰਨੇ ਵੀ ਅਫਸਰ, ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਅਫਸਰ ਤੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ। ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸਿਹਤ ਬਦਲਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ।
ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨਾ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨਾ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ, ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ, ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ, ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਸੇਧ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਂ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ, ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਿਫਟ ਹੈ ਨਾ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ, ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦੱਬ ਜੇਗੀ। ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋਦ, ਗੱਡੀ ਵੱਜੀ ਫੜ ਕੇ ਤਬਾਹੀਆਂ ਢਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤੇ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ, ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ, ਪਰ ਹੁਣ
ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ ਆ ਵੇਖ ਲਓ, ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੈਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ ਉਦੋਂ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ ਛੋ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ ਇੱਕ ਇਹਦਾ ਇਹ ਵੀ ਪਤਾ ਕਰਿਓ ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਕੋਈ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ, ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ। ਹੌਲਾ ਸੀ ਉਹ, ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰੋਂ, ਹੌਲਾ ਸੀ ਮੁੰਡਾ। ਉਹ ਜੇ ਵੱਜੀ ਏ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੂੰ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ। ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ, ਸਬਜ਼ੀ ਚ ਨਸ਼ੇ ਦੀ ਦਵਾਈ, ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ, ਸਾਰੇ ਮੇਰੇ ਜਿੰਨੇ ਵੀ ਅਫਸਰ ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਅਫਸਰ ਤੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ। ਮੈਂ ਉਹਨਾਂ ਤੇ ਬੇਨਤੀ ਕਰਾਂ, ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬਦਲਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਪੁੰਡ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ।
ਉਹ ਰੋਟੀ ਖਾ ਲਈ। ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ। ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਸੇਧ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆਂ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਦ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ। ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਵਿਫਟ ਹੈ ਨਾ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਜਦੋਂ ਵੱਜੇਗੀ ਨਾ ਗੱਡੀ, ਜਦੋਂ ਵੱਜੇਗੀ ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦੱਬ ਜੇਗੀ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੋਂ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ। ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋਦ ਗੱਡੀ ਵੱਜੀ ਫੜ ਕੇ ਤਬਾਹੀਆਂ ਡਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤੇ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ। ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ ਵੇਖ ਲਓ, ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ। ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ, ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੁਹਾਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ, ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ ਛੋ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ ਇੱਕ ਇਹਦਾ ਇਹ ਵੀ ਪਤਾ ਕਰਿਓ, ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ ਹੈ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ, ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ ਹੌਲਾ ਸੀ। ਉਹ ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰੋਂ, ਹੌਲਾ ਸੀ ਮੁੰਡਾ। ਉਹ ਜੇ ਵੱਜੀ ਏ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੇ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ।
ਇਹ ਤੇ ਉਹ ਹੀ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ ਸਬਜ਼ੀ ਚ ਨਸ਼ੇ ਦੀ ਦਵਾਈ, ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ ਸਾਰੇ ਮੇਰੇ ਜਿੰਨੇ ਵੀ ਅਫਸਰ ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਅਫਸਰ ਤੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ। ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਢੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ, ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਪੁੰਟ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਅੰਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਅੰਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ, ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ, ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ, ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਦ ਸਾਰੀ ਗੱਡੀ ਭੰਨ ਲਈ,
ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ, ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਵਿਫਟ ਹੈ ਨਾ। ਜਦ ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ, ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦੱਬ ਜੇਗੀ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ, ਉੱਤੇ ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋਦ, ਗੱਡੀ ਵੱਜੀ ਫੜ ਕੇ ਤਬਾਹੀਆਂ ਡਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤੇ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ। ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ ਵੇਖ ਲਓ, ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ। ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ, ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੈਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ ਛੋ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ, ਇੱਕ ਇਹਦਾ ਇਹ ਵੀ ਪਤਾ ਕਰਿਓ ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ, ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ। ਹੌਲਾ ਸੀ ਉਹ, ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰੋਂ, ਹੌਲਾ ਸੀ ਮੁੰਡਾ। ਉਹ ਜੇ ਵੱਜੀ ਏ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੂੰ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ, ਸਬਜ਼ੀ ਚ ਨਸ਼ੇ ਦੀ ਦਵਾਈ, ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ, ਸਾਰੇ ਮੇਰੇ ਜਿੰਨੇ ਵੀ ਅਫਸਰ ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਅਫਸਰ ਤੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ। ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬਦਲਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ, ਉੱਤੇ ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ।
ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਇਹ ਨਸ਼ੇ ਵਾਲੀ ਦਵਾਈ ਪਿਆ, ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਇਹ ਨਸ਼ੇ ਵਾਲੀ ਦਵਾਈ ਪਿਆ, ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ, ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ, ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ, ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਸੇਧ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਦ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ, ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਿਫਟ ਹੈ ਨਾ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ, ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦੱਬ ਜੇਗੀ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋਦ, ਗੱਡੀ ਵੱਜੀ ਫੜ ਕੇ ਤਬਾਹੀਆਂ ਢਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤੇ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ। ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ ਵੇਖ ਲਓ, ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ।
ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੈਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ ਛੋ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ ਇੱਕ ਇਹਦਾ ਇਹ ਵੀ ਪਤਾ ਕਰਿਓ, ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ ਹੈ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ, ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ। ਹੌਲਾ ਸੀ ਉਹ, ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰ, ਉਹ ਹੌਲਾ ਸੀ ਮੁੰਡਾ। ਉਹ ਜੇ ਵੱਜੀ ਏ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੇ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਹੀ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ, ਸਬਜ਼ੀ ਚ ਨਸ਼ੇ ਦੀ ਦਵਾਈ, ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ, ਸਾਰੇ ਮੇਰੇ ਜਿੰਨੇ ਵੀ ਅਫਸਰ, ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਅਫਸਰ ਤੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ। ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬਦਲਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ, ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਪੁੰਡ ਤੋਂ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ, ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ, ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ
मतलब लेंदे ने ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ ਇਹ ਐਕਸੀਡੈਂਟ ਨਹੀਂ, ਇਹਦੇ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਸੇਧ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਂ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ। ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਿਫਟ ਹੈ ਨਾ। ਜਦ ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ, ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ, ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦਬ ਜੇਗੀ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੋਂ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋਦ, ਗੱਡੀ ਵੱਜੀ ਫੜ ਕੇ ਤਬਾਹੀਆਂ ਢਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤਾਂ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ। ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ ਵੇਖ ਲਓ, ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ। ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ, ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੈਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ, ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ ਇੱਕ ਇਹਦਾ ਇਹ ਵੀ ਪਤਾ ਕਰਿਓ, ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ ਹੈ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ, ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ। ਹੌਲਾ ਸੀ ਉਹ, ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰ, ਉਹ ਹੌਲਾ ਸੀ ਮੁੰਡਾ। ਉਹ ਜੇ ਵੱਜੀ ਹੈ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੇ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਹੀ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ ਸਬਜ਼ੀ ਚ ਨਸ਼ੇ ਦੀ ਦਵਾਈ।
ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ, ਸਾਰੇ ਮੇਰੇ ਜਿੰਨੇ ਵੀ ਅਫਸਰ ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਬੜੇ ਅਫਸਰ ਤੇ ਬੜੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ। ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ। ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ, ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਟ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨਾ, ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ। ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨਾ, ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ। ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ, ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ। ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ, ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ, ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਂ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ, ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ।
ਇਹ ਤਾਂ ਚੱਲ ਸਿਫਟ ਹੈ ਨਾ। ਜਦ ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ, ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦੱਬ ਜੇਗੀ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋ, ਤੇ ਗੱਡੀ ਵੱਜੀ ਫੜ ਕੇ ਤਬਾਹੀਆਂ ਡਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤੇ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ, ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ ਵੇਖ ਲਓ, ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ। ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ, ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੈਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ ਛੋ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ। ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ, ਉਹ ਮੁੰਡਾ ਕੁਰਸ਼ੇਤਰ ਏਰੀਏ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ, ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ ਇੱਕ ਇਹਦਾ ਇਹ ਵੀ ਪਤਾ ਕਰਿਓ ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100, 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਕੋਈ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ, ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ। ਹੌਲਾ ਸੀ ਉਹ, ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰੋਂ, ਹੌਲਾ ਸੀ ਮੁੰਡਾ। ਉਹ ਜੇ ਵੱਜੀ ਏ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੂੰ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ, ਸਬਜ਼ੀ ਚ ਨਸ਼ੇ ਦੀ ਦਵਾਈ, ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ, ਸਾਰੇ ਮੇਰੇ ਜਿੰਨੇ ਵੀ ਅਫਸਰ ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਅਫਸਰ ਤੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ। ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੇ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ।
ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਤੇ, ਉਹਨੂੰ ਮੈਨੇਜਰੀ ਦੇ ਦਿੱਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਇਹ ਨਸ਼ੇ ਵਾਲੀ ਦਵਾਈ ਪਿਆ, ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਤੇ, ਉਹਨੂੰ ਮੈਨੇਜਰੀ ਦੇ ਦਿੱਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਇਹ ਨਸ਼ੇ ਵਾਲੀ ਦਵਾਈ ਪਿਆ, ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ, ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ, ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ, ਇਹ ਐਕਸੀਡੈਂਟ ਨਹੀਂ, ਇਹ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਸੇਧ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਚਲੋ ਜੀ, ਉਹ ਜਦੋਂ ਹੋਟਲ ਵਾਲਿਆਂ ਨੂੰ ਪਾਇਆ ਲੰਮਿਆ, ਉਹਨਾਂ ਦੱਸਿਆ ਵੀ ਅਸੀਂ ਦਵਾਈ ਪਾਈ ਸੀ ਵਿੱਚ ਸਬਜ਼ੀ ਦੇ ਤੇ ਨੀਂਦਰ ਆ ਗਈ ਇਹਨੂੰ। ਉਹੀ ਕੰਮ ਦੀਪ ਸਿੱਧੂ ਨਾਲ ਬਣਿਆ। ਮੈਂ ਬਾਬੇ ਬਖਸ਼ੀਸ਼ ਸਿੰਘ ਨੂੰ ਆਖਣਾ ਚਾਹੁੰਦਾ, ਇਹਦੀ ਤਹਿਕੀਕਾਤ ਕਰੋ। ਜਿਹੜਾ ਬੰਦਾ ਬੰਬਿਓ ਚੱਲ ਕੇ ਸਕਾਰਪੀਓ ਲੈ ਕੇ ਆਇਆ, ਜਿਹਨੇ ਕਿਸਾਨ ਅੰਦੋਲਨ ਦੇ ਵਿੱਚ ਭੈਣ ਚੋਦ ਸਾਰੀ ਗੱਡੀ ਭੰਨ ਲਈ, ਤੇ ਉਹਦਾ ਤੇਰੇ ਭਾਣੇ ਵੀ ਇਹਦੇ ਵਿੱਚ ਮਾਰੇਗਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਏ, ਲੱਤ ਟੁੱਟਦੀ ਏ ਜਾਂ ਬਾਂਹ ਟੁੱਟਦੀ ਏ। ਫਿਰ ਉਸ ਗੱਡੀ ਦਾ ਤੁਸੀਂ ਵੇਖਣ ਦੇ ਹੋ, ਮੈਂ ਤੁਹਾਨੂੰ ਇੱਥੇ ਬਾਹਰ ਕਾਰ ਖਲੋਤੀ ਵਿਖਾਨਾ। ਇਹ ਤਾਂ ਚੱਲ ਸਿਫਟ ਹੈ ਨਾ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਜਦੋਂ ਵੱਜੇਗੀ ਨਾ ਗੱਡੀ, ਉਦੋਂ ਜਦੋਂ ਵੱਜੇਗੀ, ਉਦੋਂ ਆ ਚੀਜ਼ ਬਿਲਕੁਲ ਨਹੀਂ ਰਹੇਗੀ ਤੇ ਗੱਡੀ ਵੱਜ ਕੇ ਤੇ ਜਾਂ ਤੇ ਘੁੰਮ ਜੇਗੀ ਤੇ ਜਾਂ ਥੱਲੇ ਦੱਬ ਜੇਗੀ। ਇਹ ਤੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਬੁੰਡ ਤੋਂ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਵੀ ਪਿੱਛੋਂ ਟਰਾਲਾ ਭਜਾ ਕੇ ਸਪੀਡ ਨਾਲ ਲੋਡ ਲਿਆ ਕੇ ਉਹਦੇ ਉੱਤੇ ਚੜਾਇਆ। ਉਹ ਬੰਦਾ ਇੱਥੇ ਸੁੱਤਾ ਹੈ, ਉਹਦਾ ਇਹ ਹਿਸਾਬ ਲਾ ਲਓ ਵੀ ਆਹ ਸ਼ੀਸ਼ਾ ਵੀ ਨਹੀਂ ਟੁੱਟਿਆ। ਇੰਨੀ ਸਪੀਡ ਨਾਲ ਗੱਡੀ ਵੱਜੀ ਹੋਵੇ ਤੇ ਉਹਦਾ ਸ਼ੀਸ਼ਾ ਨਾ ਟੁੱਟੇ। ਅਸਕਰ ਯਾਰ ਭੈਣ ਚੋਦ, ਗੱਡੀ ਵੱਜੀ ਫੜ ਕੇ ਤਬਾਹੀਆਂ ਢਾ ਦਿੰਦੀ ਹੈ। ਗੱਡੀ ਵੱਜੀ ਹੋਵੇ ਤੇ ਸ਼ੀਸ਼ਾ ਨਾ ਟੁੱਟੇ। ਇੱਥੇ ਬੜਾ ਉਹ ਬਾਬਾ ਕਹਿਣਾ ਬਾਬੇ ਬਖਸ਼ੀਸ਼ ਦਾ ਵੀ ਹੁਣ ਸਾਡੇ ਪੱਲੇ ਤੇ ਕੁਝ ਨਹੀਂ। ਪਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਤੇ ਸਾਰੇ ਕਿਸਾਨਾਂ ਨੂੰ ਝੋਲੀ ਅੱਡ ਕੇ ਬੇਨਤੀ ਏ ਵੀ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮੰਨੀ। ਉਹ ਮਾਨ ਸਾਹਿਬ ਦੀ ਸਪੋਰਟ ਕਰਦਾ ਸੀ ਤੇ ਮੈਂ ਝੋਲੀ ਅੱਡ ਕੇ, ਆ ਵੇਖ ਲਓ, ਮੈਂ ਝੋਲੀ ਅੱਡ ਲਈ ਨਾ ਤੁਹਾਡੇ ਅੱਗੇ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ। ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ, ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਮੇਰੇ ਕਰਮਾਂ 'ਚ ਤੇ ਖੁਸ਼ੀ ਕੋਈ ਨਹੀਂ। ਮੈਂ ਤੁਹਾਨੂੰ ਦੱਸਣਾ, ਮੇਰੇ ਸੱਕੇ ਮਾਮੇ ਦੇ ਮੁੰਡੇ ਦੀ ਹੁਣ ਬਰਾਤ ਜਾਣੀ ਸਵੇਰੇ। ਆ ਵੇਖੋ ਲੜੀਆਂ ਲੱਗੀਆਂ। ਤੇ ਜਿੱਦਣ ਕਿਸਾਨ ਅੰਦੋਲਨ ਤੋਂ ਜਿੱਤ ਕੇ ਆਉਣਾ ਸੀ, ਉਦਣ ਸੱਕੀ ਤਾਈ ਜੀ ਪੂਰੇ ਹੋ ਗਏ। ਅੱਜ ਰਾਤ ਦਾ ਇਹ 5 ਚ ਇੱਥੇ ਰਾਤ ਬਸ ਵੀ ਬੰਦਾ ਮਾਰਿਆ ਗਿਆ ਨਜਾਇਜ਼, ਬੜਾ ਗਲਤ।
ਬਾਕੀ ਭਾਊ ਉਹ ਗੱਲ ਹੀਰੋ ਆਂਡੇ ਵਾਲੇ ਚੌਂਕ ਵਾਲੀ ਉਹ ਮੁੰਡਾ ਕੁਰਸ਼ੇਤਰ ਏਰੀਆ ਦਾ ਸੀ। ਮੈਨੂੰ ਸ਼ਾਇਦ ਉਹਦੇ ਪਿਓ ਕੋਲ ਵੀਡੀਓ ਮੇਰੀ ਪਹੁੰਚੇ ਤੇ ਉਹ ਬਾਪੂ ਮੇਰੇ ਨਾਲ ਜ਼ਰੂਰ ਰਾਬਤਾ ਕਾਇਮ ਕਰੇ। ਉਹ ਇਹ ਸੋਨੀਪਤ ਦੇ ਵਾਲੇ। ਅੱਛਾ ਫਿਰ ਇੱਕ ਗੱਲ ਹੋਰ, ਜਿਹੜੀ ਗੱਲ ਏ ਇੱਕ ਇਹਦਾ ਇਹ ਵੀ ਪਤਾ ਕਰਿਓ ਜੇ ਤੇ ਵੱਡੀ ਫਰਮ ਦੀ ਗੱਡੀ ਏ ਫਿਰ ਤੇ ਪੱਕਾ ਹੀ ਸ਼ੱਕ ਏ। ਵੱਡੀ ਫਰਮ ਦੀ ਗੱਡੀ ਮਿਲੇਗੀ 100%, ਜਿਨ੍ਹਾਂ ਦੀ 100 150 ਜਾਂ 50 ਗੱਡੀਆਂ ਨੇ। ਮਾੜਾ ਬੰਦਾ ਇਹ ਕੰਮ ਨਹੀਂ ਕਰਦਾ, ਨਾ ਮਾੜੇ ਬੰਦਾ ਛੇਤੀ ਕਿਤੇ ਇਹ ਲੈਂਦਾ ਇਹ ਫਰੋਤੀ। ਇਹ 100% ਤੁਹਾਨੂੰ ਵੱਡੇ ਬੰਦਿਆਂ ਦੀ ਗੱਡੀ ਮਿਲੇਗੀ। ਮੇਰਾ ਜਿੱਥੋਂ ਤੱਕ ਮੇਰਾ ਐਡ ਗਿਆ, ਮੇਰਾ ਦਿਮਾਗ ਕਹਿੰਦਾ ਹੈ। ਪਰ ਜਦੋਂ ਗੱਡੀ ਸਕਾਰਪੀਓ ਵੱਜਦੀ ਏ ਉਹ ਬੰਦੇ ਦਾ ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੱਡੀ ਨਾਲ ਹੌਲਾ ਸੀ। ਉਹ ਜਿਹੜੀ ਮੇਨ ਗੱਲ ਸੀ, ਹੌਲਾ ਸੀ ਸਰੀਰ, ਉਹ ਹੌਲਾ ਸੀ ਮੁੰਡਾ। ਉਹ ਜੇ ਵੱਜੀ ਹੈ ਨਾ ਤੇ ਉਹਨੇ ਭੁੜਕ ਕੇ ਪਿੱਛੇ ਜਾ ਪੈਣਾ ਸੀ। ਭੈਣ ਜੋ ਨਾਲ ਦੇ ਬੰਦੇ ਨੇ, ਨਾਲ ਦੀ ਕੁੜੀ ਨੂੰ ਇੱਕ ਮਾੜੀ ਜੀ ਝਰੀਟ ਵੀ ਨਹੀਂ ਆਉਣ ਦੀ। ਇਹ ਤੇ ਉਹ ਹੀ ਕੰਮ ਬਣਿਆ ਹੀਰੋ ਆਂਡੇ ਵਾਲਾ ਵੀ ਉਹਨਾਂ ਨੇ ਉਹਨੂੰ ਮੈਨੇਜਰੀ ਦੇਤੀ, ਉਹਨੂੰ ਖੁੰਦਕ ਆ ਗਈ, ਉਹਨੇ ਰੋਟੀ ਦੇ ਵਿੱਚ ਭੈਣ ਚ ਉਹ ਪਵਾਤਾ ਸਬਜ਼ੀ ਚ ਨਸ਼ੇ ਦੀ ਦਵਾਈ ਤੇ ਉਹ ਐਕਸੀਡੈਂਟ ਕੇਸ ਬਣਾਤਾ। ਉਹ ਤਾਂ ਫਿਰ ਪੁਲਿਸ ਨੇ ਡੰਡਾ ਫੇਰਿਆ। ਜਦੋਂ ਮੈਂ ਤੇ ਆਨਾ ਹਰਿਆਣੇ ਪੁਲਿਸ ਜੇ ਚੰਗੀ ਹੋਵੇ ਤੇ ਇਹਦਾ ਮੁੱਲ ਪਾ ਦੇ, ਕਦੇ ਜ਼ਿੰਦਗੀ ਪਰ ਯਾਦ ਰੱਖਣਗੇ ਲੋਕ ਵੀ ਆ ਇਹ। ਬਾਕੀ ਮੈਂ ਕੋਸ਼ਿਸ਼ ਕਰਾਂਗਾ ਸਾਰੇ ਮੇਰੇ ਜਿੰਨੇ ਵੀ ਅਫਸਰ ਜਿੱਥੋਂ ਤੱਕ ਮੇਰੇ ਗਰੀਬ ਦੀ ਪਹੁੰਚੇ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ। ਮੇਰੇ ਸਿੱਖ ਭਰਾਵਾਂ ਦੇ, ਜ਼ਿਮੀਂਦਾਰ ਭਰਾਵਾਂ ਦੇ ਮੁੰਡੇ ਬੜੇ ਅਫਸਰ ਤੇ ਬੜੇ ਨੌਕਰੀਆਂ ਦੇ ਵਧੀਆ ਤੇ ਲੱਗੇ ਨੇ, ਮੈਂ ਉਹਨਾਂ ਤੇ ਬੇਨਤੀ ਕਰਾਂ। ਬੰਦਾ ਤੇ ਭਾਊ ਮਾਰਿਆ, ਬੰਦਾ ਮਰਿਆ ਨਹੀਂ। ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ। ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਕਾਰ ਨੂੰ ਸੇਧ ਬਦਲਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ। ਫਿਰ ਜਦੋਂ ਸਿੱਧੀ ਗੱਡੀ ਮਾਰਾਂਗੇ ਨਾ, ਧੌਣ ਦਾ ਮਣਕਾ ਟੁੱਟਦਾ, ਲੱਕ ਦੀ ਰੀੜ ਦੀ ਹੱਡੀ ਟੁੱਟਦੀ ਹੈ, ਲੱਤ ਟੁੱਟਦੀ ਹੈ ਜਾਂ ਬਾਂਹ ਟੁੱਟਦੀ ਹੈ। ਆ ਪਾਸਾ ਵੱਜਿਆ ਉਹਦਾ, ਆ ਪਾਸਾ ਵੱਜਣ ਦਿਆ ਨਾ। ਇਹਦੇ ਜਿਵੇਂ ਪਿੱਛੋਂ ਸਪੀਡ ਨਾਲ ਲਿਆਂਦੀ, ਬ੍ਰੇਕ ਮਾਰੀ ਪੁੰਟ ਤੋਂ ਵੜ ਗਿਆ ਉੱਤੇ, ਉਹ ਪਿੱਛੋਂ ਟਰਾਲੀ ਚੜ ਗਈ। ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਆਉਣੀ ਹੈ ਜਿਹੜੇ ਕੰਮ ਕਰਕੇ ਉਹਨੂੰ ਮਾਰਿਆ ਗਿਆ। ਹੁਣ ਫੁੱਲ ਚੜਾ ਦਿਓ ਜੇ ਪੰਜਾਬ ਵਾਲਿਓ। ਲੱਗਾ ਸੀ ਹੀਰੋ ਹੋਂਡਾ ਕੰਪਨੀ ਦੇ ਵਿੱਚ, ਉਹਦੇ ਨਾਲ ਸੀ ਮੁੰਡਾ ਇੱਕ ਸੋਨੀਪਤ ਦਾ। ਉਸ ਮੁੰਡੇ ਨੂੰ ਸਿੱਖਾਂ ਦੇ ਨੂੰ ਮੈਨੇਜਰੀ ਦੇਤੀ ਹੀਰੋ ਹੋਂਡਾ ਕੰਪਨੀ 'ਚ। ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਅਸੀਂ ਉਦੋਂ ਸਰਸੇ ਤੋਂ ਬੱਲਭਗੜ੍ਹ ਚੱਲਦੇ ਨੇ ਦੁੱਧ ਵਾਲੀਆਂ ਗੱਡੀਆਂ ਦੇ, ਉਹਨੂੰ ਮੈਨੇਜਰੀ ਦੇਤੀ। ਉਹ ਕੀ ਕੀਤਾ, ਯਾਰ ਮਾਰ ਕੀਤੀ, ਇੱਥੇ ਲਿਆਇਆ ਮੁਰਥਲ ਕੋਲ, ਉਹਨੂੰ ਨਾਲ ਲਿਆਇਆ, ਹੋਟਲ ਤੇ ਭਾਇਆ, ਰੋਟੀ ਖਵਾਈ, ਨਸ਼ੇ ਵਾਲੀ ਦਵਾਈ ਨਸ਼ੇ ਦੀ ਦਵਾਈ ਪਾਤੀ ਰੋਟੀ 'ਚ। ਜਿਹੜੀ ਕੰਮ ਦੀਪ ਸਿੱਧੂ ਨਾਲ ਹੋਇਆ, ਇਹਨੇ ਰੋਟੀ ਖਾ ਕੇ ਤੁਰਿਆ ਪਿੱਛੋਂ, ਜਿੱਥੋਂ ਸੂਤਰਾਂ ਦੇ ਮੁਤਾਬਕ ਖਬਰ ਲੱਗਣ ਦੀ ਏ। ਉਹ ਰੋਟੀ ਖਾ ਲਈ। ਰੋਟੀ ਖਾ ਕੇ ਜਦੋਂ ਤੁਰਿਆ ਤੇ ਅੱਗੇ ਗਿਆ ਥੋੜੀ ਦੇਰ ਤੇ ਨੀਂਦਰ ਆ ਗਈ ਤੇ ਕਾਰ 'ਚ ਸੌਂ ਗਿਆ। ਉਹਨਾਂ ਕੀ ਕੀਤਾ, ਸੋਨੀਪਤ ਤੇ ਬਾਲਗੜ੍ਹ ਦੇ ਵਿਚਾਲੇ ਪਰਲੇ ਪਾਸਿਓਂ ਘੋੜਾ 18 ਟੈਰੀ, ਜਿਹੜੇ ਬੰਦੇ ਉਹ ਕੰਮ ਹੀ ਉਹ ਕਰਦੇ ਨੇ ਵੀ ਮਤਲਬ ਲੈਂਦੇ ਨੇ, ਜਿਹੜੇ ਬੰਦੇ ਕੰਮ ਹੀ ਉਹ ਕਰਦੇ ਨੇ। ਹਾਂਜੀ, ਫੋਨ ਕਰ ਦਿੰਦੇ ਨੇ ਵਿੱਚ। ਅੱਛਾ, ਉਹ ਬੰਦਾ, ਉਹਨਾਂ ਨੇ ਉਹ ਮੁੰਡਾ ਰੋਟੀ ਖਾ ਕੇ ਉਹਨੂੰ ਨੀਂਦਰ ਆ ਗਈ,
ਉਹ ਦਿੱਲੀ ਵਾਲੇ ਪਾਸਿਓਂ ਸੀ, ਪਰਲੇ ਪਾਸਿਓਂ 18 ਟੈਰੀ ਘੋੜਾ ਪਾਣੀਪਤ ਵਾਲੇ ਪਾਸਿਓਂ ਫੁੱਟਪਾਥ ਤੋਂ ਟਪਾ ਕੇ ਸਿੱਧਾ ਉਹਦੀ ਕਾਰ ਦੇ ਉੱਤੇ ਚੜਾਤਾ, ਐਕਸੀਡੈਂਟ ਕੇਸ ਬਣਾਤਾ। ਉਹਦੇ ਪਿਓ ਨੇ ਸਾਨੂੰ ਲੈ ਗਿਆ, ਸਾਨੂੰ ਨਾਲ ਆਖਿਆ ਵੀ ਤੂੰ ਇਹ ਦੱਸ। ਮੈਂ ਕਿਹਾ ਵੀ ਕਹਾਣੀ ਨਹੀਂ। ਅਸੀਂ ਕੀ ਕੀਤਾ, ਪੁਲਿਸ ਅਫਸਰ ਸੀ ਬੜਾ ਵਧੀਆ, ਉਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਵੀ ਬੰਦਾ ਇਹ ਐਕਸੀਡੈਂਟ ਨਹੀਂ, ਇਹਦੇ ਕਹਾਣੀ ਇਹ ਜਿਹੜੇ ਹਿਸਾਬ ਨਾਲ ਘੋੜਾ ਸ਼ਰਾਬੀ ਬੰਦਾ ਹੋਏਗਾ ਤਾਂ ਫੁੱਟਪਾਥ ਨਾਲ ਵੱਜ ਕੇ ਘੋੜਾ ਸਿੱਧਾ ਜਾਏਗਾ, ਪਰ ਇਹ ਇਸ ਤਰ੍ਹਾਂ ਜਿਹੜੇ ਸਿੱਧਾ ਸੇਧ ਕਾਰ ਨੂੰ ਸੇਧ ਬੰਨਣ ਦੇ ਘੋੜਾ ਇਸ ਤਰ੍ਹਾਂ ਨਹੀਂ ਜਾਂਦਾ।